ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲਾ ਕਮੈਂਟ ਆਇਆ ਹੈ ਉਮਰ ਹਸਨ ਜੀ ਦਾ ਸਾਡੀ JNU ਬਾਰੇ ਇੱਕ ਵੀਡੀਓ ਤੇ ਇਹ ਲਿਖਦੇ ਹਨ ਕਾਂਗਰਸ ਇੱਕ ਖਾਨਦਾਨ ਸੀ ਜਿਸ ਨੇ ਭਾਰਤ ਤੇ 60 ਸਾਲ ਰਾਜ ਕੀਤਾ ਧਰਮ ਅਤੇ ਜਾਤ-ਪਾਤ ਦੀ ਸਿਆਸਤ ਦੇ ਸਹਾਰੇ ਨਾਲ ਪਰ ਹਰ ਇੱਕ ਚੀਜ਼ ਦਾ ਅੰਤ ਆਉਂਦਾ ਹੈ ਸੋੜੀ ਸਿਆਸਤ ਕਰਕੇ ਇਹਨਾਂ ਨੇ ਚੋਣਾਂ ਜਿੱਤੀਆਂ ਜਿਵੇਂ ਤਾਨਾਸ਼ਾਹ ਜਿੱਤੇ ਹਨ ਪਰ ਇਹਨਾਂ ਸਮਾਜ ਦਾ ਇਸ ਹੱਦ ਤੱਕ ਧਰੁਵੀਕਰਨ ਕਰ ਦਿੱਤਾ ਕਿ ਹੁਣ ਦੇਸ਼ ਭਗਤੀ ਦੇ ਨਾਮ ਤੇ ਵੀ ਇਸ ਨੂੰ ਠੀਕ ਨਹੀਂ ਕੀਤਾ ਜਾ ਸਕਦਾ ਭਾਰਤ ਕਦੇ ਵੀ ਇੱਕ ਨਹੀਂ ਰਿਹਾ ਇਤਿਹਾਸ ਵਿੱਚ ਇਸ ਕਰਕੇ ਇਸ ਨੂੰ ਇਕੱਠਿਆਂ ਰੱਖਣਾ ਇੱਕ ਬਹੁਤ ਔਖਾ ਕੰਮ ਸੀ ਮੈਨੂੰ ਇਹ ਗੱਲ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਗੁਜਰਾਤੀ ਜਾਂ ਮਰਾਠੀ ਕਿਵੇਂ ਪੰਜਾਬੀ ਅਤੇ ਕਸ਼ਮੀਰੀ ਦੀ ਕਿਸਮਤ ਦਾ ਫੈਸਲਾ ਕਰ ਸਕਦਾ ਹੈ ਜਦ ਕਿ ਇਹਨਾਂ ਤੇ ਹਮੇਸ਼ਾ ਹੀ ਨਾਰਥ ਵਾਲਿਆਂ ਨੇ ਰਾਜ ਕੀਤਾ ਹੈ ਜਦ ਕਿ ਸਾਨੂੰ ਇਤਿਹਾਸਕ ਤੌਰ ਤੇ ਪਤਾ ਹੈ ਕਿ ਕਸ਼ਮੀਰੀ ਅਤੇ ਸਿੱਖਾਂ ਨਾਲ ਜ਼ਿਆਦਾ ਦੇਰ ਤੱਕ ਧੱਕਾ ਨਹੀਂ ਕੀਤਾ ਜਾ ਸਕਦਾ ਫਿਰ ਕਿਉਂ ਸਿੱਖ ਅਤੇ ਕਸ਼ਮੀਰੀ ਆਪਣੀਆਂ ਨੀਤੀਆਂ ਸੰਬੰਧੀ ਫੈਸਲੇ ਕਿਸੇ ਹੋਰ ਨੂੰ ਕਰਨ ਦੇਣਗੇ ਹਾਂ ਤਸ਼ੱਦਦ ਨਾਲ ਵਿਰੋਧ ਨੂੰ ਟਾਲਿਆ ਜਾ ਸਕਦਾ ਹੈ ਪਰ ਖਤਮ ਨਹੀਂ ਕੀਤਾ ਜਾ ਸਕਦਾ ਕਾਇਦੇ ਆਜ਼ਮ ਕੋਈ ਧਾਰਮਿਕ ਕੱਟੜਪੰਥੀ ਨਹੀਂ ਸੀ ਪਰ ਦੂਰਦ੍ਰਿਸ਼ਟੀ ਨਾਲ ਸੋਚਣ ਅਤੇ ਦੇਖਣ ਦੀ ਸਮਝ ਸੀ ਉਹਨਾਂ ਵਿੱਚ ਇਸੇ ਕਰਕੇ ਗਾਂਧੀ ਅਤੇ ਨਹਿਰੂ ਨੂੰ ਤਾਂ ਘੱਟ ਗਿਣਤੀਆਂ ਭੰਡਦੀਆਂ ਹਨ ਪਰ ਕਾਇਦੇ ਆਜ਼ਮ ਨੂੰ ਪਿਆਰ ਕਰਦੇ ਹਨ ਹੁਣ ਤਾਂ ਮੈਂ ਬਸ ਭਾਰਤੀ ਘੱਟ ਗਿਣਤੀਆਂ ਲਈ ਅਰਦਾਸ ਹੀ ਕਰ ਸਕਦਾ ਹਾਂ ਕਿਉਂਕਿ ਹਿੰਦੂਤਵੀ ਕੱਟੜਪੰਥੀਆਂ ਕੋਲ ਅੱਜ ਪੈਸਾ ਵੀ ਹੈ ਅਤੇ ਉਹ ਰਾਜ ਕਰ ਰਹੇ ਹਨ ਜਿਹੜਾ ਕਿ ਇੱਕ ਡਰਾਉਣ ਵਾਲਾ ਮਿਸ਼ਰਣ ਹੈ ਜੀ ਡਾਕਟਰ ਸਾਹਿਬ ਉਮਰ ਹਸਨ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਔਰ ਕਈ ਵਾਰ ਮੈਨੂੰ ਬੜਾ ਚੰਗਾ ਲੱਗਦਾ ਹੈ ਜਦੋਂ ਕਿ ਸਾਡੇ ਪਾਕਿਸਤਾਨੀ ਵੀਰ ਪੰਜਾਬੀ ਵੀਰ ਬੜੇ ਚੰਗੇ ਢੰਗ ਦੇ ਨਾਲ ਸਾਰੇ ਇਸ਼ੂ ਨੂੰ ਸਮਝਦੇ ਨੇ ਕਈ ਵਾਰ ਆਪਣਿਆਂ ਦੇ ਉੱਤੇ ਹਿਰਖ ਹੁੰਦਾ ਹੈ ਕਿ ਸਾਡੀ ਕੌਮ ਜਿਹਨੇ ਇੰਨੀ ਬੁਰੀ ਤਰ੍ਹਾਂ ਸਫ਼ਰ ਕੀਤਾ ਇਹਨਾਂ 3-4 ਦਹਾਕਿਆਂ ਦੇ ਵਿੱਚ ਲੱਖਾਂ ਮਾਰੇ ਗਏ ਜ਼ਲੀਲ ਹੋ ਰਹੇ ਔਰ ਸਾਡੇ ਇੱਕ ਵੱਡੇ ਤਬਕੇ ਨੂੰ ਖਾਸ ਤੌਰ ਤੇ ਜਿਹੜੇ ਆਪਣੇ ਆਪ ਨੂੰ ਬੁੱਧੀਜੀਵੀ ਕਹਾ ਕੇ ਜ਼ਿਆਦਾ ਖੁਸ਼ ਹੁੰਦੇ ਨੇ ਜੀ ਉਹਨਾਂ ਦੀ ਕਈ ਵਾਰੀ ਇਸ ਕਿਸਮ ਦੀ ਅਕਲ ਨਾਲ ਵੈਰ ਵਾਲੀ ਪਹੁੰਚ ਹੁੰਦੀ ਹੈ ਇਸ਼ੂ ਦੇ ਉੱਤੇ ਕਿ ਕਈ ਵਾਰ ਅਫਸੋਸ ਹੁੰਦਾ ਹੈ ਕਿ ਵੀ ਸੱਚਮੁੱਚ ਹੀ ਇਹ ਗੁਲਾਮ ਹੋ ਚੁੱਕੇ ਨੇ ਔਰ ਇਹਨਾਂ ਦੀ ਜਿਹੜੀ ਇਸ ਕਿਸਮ ਦੀ ਜ਼ਮੀਰ ਫਰੋਸ਼ੀ ਵਾਲੀ ਪਹੁੰਚ ਹੈ ਉਹ ਬਾਕੀ ਕੌਮ ਦੇ ਵਿੱਚ ਵੀ ਮੁਰਦੇ ਹਾਣ ਪੈਦਾ ਕਰਦੀ ਹੈ ਪਰ ਜਿੰਨਿਆਂ ਕੁ ਵੀ ਜਿਹੜੇ ਪਾਕਿਸਤਾਨੀ ਲਿਖਦੇ ਨੇ ਸਾਨੂੰ ਜਾਂ ਜਿਨ੍ਹਾਂ ਨਾਲ ਮੈਨੂੰ ਕਦੇ ਮਿਲਣ ਦਾ ਵੀ ਮੌਕਾ ਮਿਲਦਾ ਹੈ ਜੀ ਬੜੀ ਕਲੀਅਰ ਥਿੰਕਿੰਗ ਹੈ ਬੜਾ ਸਪਸ਼ਟ ਤੌਰ ਦੇ ਉੱਤੇ ਉਹਨਾਂ ਨੂੰ ਸਮਝ ਆਉਂਦਾ ਹੈ ਕਿ ਵੀ ਕੀ ਹੈ ਔਰ ਇਹੀ ਕਾਰਨ ਹੈ ਕਿ ਵੀ ਇੱਧਰ ਜਿਸ ਗਾਂਧੀ ਨੂੰ ਆਜ਼ਾਦੀ ਲੈਣ ਵਾਲਾ ਬਣਾ ਕੇ ਰਾਸ਼ਟਰ ਬਾਪੂ ਬਣਾ ਕੇ ਪੇਸ਼ ਕੀਤਾ ਗਿਆ ਹੈ ਅੱਜ ਗਾਂਧੀ ਦਾ ਕ੍ਰਿਟਿਸਿਜ਼ਮ ਸਿਰਫ ਆਪੋਜੀਸ਼ਨ ਜਾਂ RSS ਦੇ ਲੈਵਲ ਤੇ ਹੀ ਨਹੀਂ ਹੈ ਅੱਜ ਕੋਈ ਕਾਂਗਰਸ ਵੀ ਗਾਂਧੀ ਦੇ ਨਾਂ ਨੂੰ ਨਹੀਂ ਵੇਚਦੀ ਆਲਰੇਡੀ ਗਾਂਧੀ ਡਿਸਕ੍ਰੈਡਿਟਡ ਹੈ ਕਈ ਥਾਂ ਤੋਂ ਯੂਪੀ ਚੋਂ ਨੇ ਮਾਇਆਵਤੀ ਨੇ ਉਹਦੇ ਸਾਰੇ ਬੁੱਤ ਚੁਕਾ ਦਿੱਤੇ ਜਾਂ ਦੂਜੇ ਮਤਲਬ ਇਹ ਠੀਕ ਹੈ ਫਿਲਮ ਬਣਾ ਕੇ ਗਾਂਧੀ ਨੂੰ ਇੰਟਰਨੈਸ਼ਨਲੀ ਵੇਚਿਆ ਗਿਆ ਹੋਏਗਾ ਪਰ ਗਾਂਧੀ ਜਿਹੜਾ ਲੇਖਨ ਪਾਕਿਸਤਾਨ ਦੇ ਵਿੱਚ ਅਸੀਂ ਦੇਖੀਏ ਭਾਵੇਂ ਉਹ ਪੰਜਾਬੀ ਹੈ ਸਿੰਧੀ ਹੈ ਬਲੋਚ ਹੈ ਪਠਾਨ ਹੈ ਆਪਸ 'ਚ ਉਹਨਾਂ ਦੀ ਲਾਗਤਬਾਜ਼ੀ ਵੀ ਹੋਏਗੀ ਸੁੰਨੀ ਸ਼ੀਆ ਦੇ ਰੌਲੇ ਵੀ ਹੋਣਗੇ ਪਰ ਪਾਕਿਸਤਾਨ 'ਚ ਕੋਈ ਆਵਾਜ਼ ਕਦੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਖਿਲਾਫ ਨਹੀਂ ਹੁੰਦੀ ਉਹ ਸਾਰੇ ਹੀ ਪਿਆਰ ਕਰਦੇ ਨੇ ਕਿਉਂਕਿ ਉਹ ਅਲਟੀਮੇਟਲੀ ਸਮਝਦੇ ਨੇ ਦੇਖਦੇ ਨੇ ਜਦੋਂ ਭਾਰਤ ਦੇ 170 ਮਿਲੀਅਨ ਮੁਸਲਮਾਨਾਂ ਦਾ ਹਾਲ ਦੇਖਦੇ ਨੇ ਤਾਂ ਉਹ ਕਹਿੰਦੇ ਨੇ ਭਾਈ ਸ਼ੁਕਰੀਆ ਬਾਬੇ ਦਾ ਉਹਨੂੰ ਬਾਬਾ ਹੀ ਕਹਿੰਦੇ ਨੇ ਬਾਬਾ ਇਹ ਕੌਮ ਕਿ ਭਾਈ ਸਾਨੂੰ ਬਚਾ ਦਿੱਤਾ ਨਹੀਂ ਤਾਂ ਸਾਡਾ ਵੀ ਇਹੀ ਹਾਲ ਹੋਣਾ ਸੀ ਸੋ ਉਹਨਾਂ ਨੇ ਉਮਰ ਹਸਨ ਜੀ ਨੇ ਜਿਹੜਾ ਗੱਲ ਕਾਂਗਰਸ ਤੋਂ ਸ਼ੁਰੂ ਕੀਤੀ ਕਿ 47 ਤੋਂ ਬਾਅਦ ਉਸੇ ਖਾਨਦਾਨ ਦੇ ਕੋਲ ਨਹਿਰੂ ਫਿਰ ਇੰਦਰਾ ਫਿਰ ਰਾਜੀਵ ਗਾਂਧੀ ਫਿਰ ਹੁਣ ਸੋਨੀਆ ਗਾਂਧੀ ਆ ਗਈ ਅੱਗੋਂ ਰਾਹੁਲ ਤਿਆਰ ਹੋਇਆ ਸੋ ਕੁੱਲ ਮਿਲਾ ਕੇ ਵੀ ਉਹਨਾਂ ਨੇ ਜਿਹੜਾ ਖਾਨਦਾਨੀ ਰਾਜ ਜਿਹੜਾ ਡਿਕਟੇਟਰਾਨਾ ਅੰਦਾਜ਼ ਦੇ ਵਿੱਚ ਕੀਤਾ ਜ਼ਾਤ ਪਾਤ ਔਰ ਸੌੜੀ ਸਿਆਸਤ ਜੋ ਜੂਨ 84 ਨਵੰਬਰ 84 ਚ ਕੀਤਾ ਬਾਬਰੀ ਮਸਜਿਦ ਦਾ ਵੀ ਜਿਹੜੇ ਦਰਵਾਜ਼ੇ ਖੋਲਣ ਦਾ ਕੰਮ ਹੈ ਜੰਦੇ ਖੋਲਣ ਦਾ ਉਹ ਰਾਜੀਵ ਗਾਂਧੀ ਨੇ ਕੀਤਾ ਔਰ ਫਿਰ ਤਾਨਾਸ਼ਾਹੀ ਸੌੜੀ ਸਿਆਸਤ ਕਿ ਵੀ ਜਦੋਂ ਤੁਸੀਂ ਦੇਸ਼ ਭਗਤੀ ਦਾ ਮੰਤਰ ਜਪਾਣ ਲੱਗ ਜਾਓ ਹਾਂਜੀ ਔਰ ਜਦੋਂ ਅਸੀਂ ਕਹਿੰਦੇ ਰਹੇ ਹਾਂ ਕਿ ਭਾਈ ਇਹ ਹਿੰਦੂਤਵਾ ਦਾ A ਟੀਮ ਤੇ B ਟੀਮ ਹੈ ਔਰ ਅੱਜ ਵੀ ਜੋ ਕੁਝ ਹੋ ਰਿਹਾ ਹਾਲਾਂ ਜੋ ਹੁਣ JNU 'ਚ ਹੋਇਆ ਹੈਦਰਾਬਾਦ 'ਚ ਹੋਇਆ ਡਰਾਮੇਬਾਜ਼ੀਆਂ ਕਾਂਗਰਸ ਨੇ ਮਾੜੀਆਂ ਮੋਟੀਆਂ ਕੀਤੀਆਂ ਪਰ ਗੁਜਰਾਤ 'ਚ ਕਦੇ ਮੁਸਲਮਾਨਾਂ ਦੇ ਹੱਕ ਦੇ ਲਈ ਗੁਜਰਾਤ ਨੂੰ ਇਸ਼ੂ ਹੀ ਨਹੀਂ ਬਣਾਇਆ ਕਦੇ ਕਿ ਮੋਦੀ ਨੇ ਕੀ ਕੀਤੇ ਸੋ ਕੁੱਲ ਮਿਲਾ ਕੇ ਇਹ ਇੱਕ ਉਹੀ ਏਜੰਡੇ ਨੂੰ ਫੋਲੋ ਕਰ ਰਹੀ ਬਹੁਤ ਗਿਣਦੇ ਹਰਿਆਣੇ ਦੇ ਮਾਮਲੇ 'ਚ ਦੇਖ ਲਓ 40,000 ਕਰੋੜ ਦਾ ਨੁਕਸਾਨ ਕਿਸ ਲੈਵਲ ਦੀ ਗੁੰਡਾਗਰਦੀ ਪਰ ਇਹੀ ਕੁਝ ਪੰਜਾਬ 'ਚ ਹੋਇਆ ਹੁੰਦਾ ਤਾਂ ਇੱਕ ਤੋਂ ਬਾਅਦ ਇੱਕ ਨੇ ਜੰਪ ਕੀਤਾ ਹੁਣ ਕੋਈ ਸੈਂਟਰਲ ਲੈਵਲ ਦਾ ਕਿਸੇ ਵੀ ਇਨਕਲੂਡਿੰਗ ਅਰਵਿੰਦ ਕੇਜਰੀਵਾਲ ਹਾਲਾਂ ਉਹ ਹਰਿਆਣੇ ਦਾ ਬਾਣੀ ਹੈ ਪੰਜਾਬ ਹੁਣ ਆਇਆ ਹੋਇਆ 5 ਦਿਨ ਉਹਨੇ ਪੰਜਾਬ 'ਚ ਰਹਿਣੇ ਉਹਦੀ ਵੀ ਕੋਈ ਸਟੇਟਮੈਂਟ ਨਹੀਂ ਹੈ ਹਾਲਾਂਕਿ ਦਿੱਲੀ ਦਾ ਪਾਣੀ ਕੱਟ ਆਫ ਕਰ ਦਿੱਤਾ ਨਹਿਰ ਕੱਟ ਆਫ ਕਰ ਦਿੱਤੀ ਸੁਪਰੀਮ ਕੋਰਟ 'ਚ
ਸਪੈਟ ਹੋ ਰਿਹਾ ਹਰਿਆਣਾ ਤੇ ਦਿੱਲੀ ਦਾ ਕਿ ਜੀ 15 ਦਿਨਾਂ 'ਚ ਬਣੇਗੀ, ਇਨ ਦਾ ਮੀਨ ਟਾਈਮ ਸਾਨੂੰ ਪੂਰਾ ਪਾਣੀ ਦਿਓ, ਕਹਿੰਦੇ ਦੇ ਰਹੇ ਹੈ, ਉਹ ਕਹਿੰਦੇ ਸਾਨੂੰ ਅੱਧਾ ਆ ਰਿਹਾ, ਉਹ ਕਹਿੰਦੇ ਲੀਕ ਹੋ ਰਹੀ ਹੈ ਨਹਿਰ। ਇੰਨਾ ਵੱਡਾ ਗੁਨਾਹ ਕਿ ਵੀ ਤੁਸੀਂ ਐਸੈਂਸ਼ੀਅਲ ਵਾਟਰ ਜਿਹੜਾ ਲਾਈ ਉਹਨੂੰ ਕੱਟ ਦਿੱਤਾ ਹੈ। ਜੋ ਹਾਈਵੇ ਰੇਪ ਦੀਆਂ ਘਟਨਾਵਾਂ ਜਿਹਦਾ ਕੋਰਟ ਨੇ ਨੋਟਿਸ ਲਿਆ ਔਰ ਹੁਣ ਉਹਦੇ ਸ਼ੁਰੂ ਹੋ ਗਏ ਵਿਟਨੈਸ ਕਿਸ ਲੈਵਲ ਤੇ ਉੱਥੇ ਗੁੰਡਾਗਰਦੀ ਦਾ ਆਲਮ ਹੋਇਆ, ਲੇਕਿਨ ਸਭ ਨੇ ਮੂੰਹ 'ਚ ਘੁੰਗਣੀਆਂ ਪਾਈਆਂ ਹੋਈਆਂ ਕਿਉਂਕਿ ਹਰ ਇੱਕ ਦਾ ਆਪਣਾ ਉਹ ਕਾਊਂਟ ਕਰ ਰਹੇ ਨੇ ਵੋਟਾਂ ਕਿ ਭਾਈ ਲੋਕ ਲਾਸ਼ਾਂ ਗਿਣ ਰਹੇ ਨੇ, ਵੋਟਾਂ ਗਿਣ ਰਹੇ ਨੇ। ਔਰ ਉਹਨਾਂ ਨੇ ਠੀਕ ਕਿਹਾ ਕਿ ਭਾਈ ਕਦੇ ਵੀ ਹਿਸਟਰੀ 'ਚ ਭਾਰਤ ਇੱਕ ਨਹੀਂ ਰਿਹਾ। ਔਰ ਜੇ ਤੁਸੀਂ ਦੇਖੋ ਵੀ ਕਦੇ ਗੁਜਰਾਤੀਆਂ ਜਾਂ ਮਰਾਠੀਆਂ ਨੇ ਜਿਹੜਾ ਉਹ ਨਹੀਂ ਹੈ ਜਿਹੜਾ ਡਿਸਾਈਡਿੰਗ ਫੈਕਟਰ ਰਿਹਾ ਦਿੱਲੀ ਦਾ ਜਾਂ ਉਸ ਦਾ ਈਵਨ ਨਾਰਥ ਜਾਂ ਦੂਜੇ ਦਾ, ਉਹ ਅਲਟੀਮੇਟਲੀ ਪੰਜਾਬ ਹੀ ਰਿਹਾ। ਜਿਹਦੇ ਕੋਲ ਪੰਜਾਬ ਸੀ ਉਹਨੇ ਹੀ ਬਾਕੀਆਂ ਦੇ ਉੱਤੇ ਰਾਜ ਕੀਤਾ। ਔਰ ਉਹਨਾਂ ਨੇ ਕਿਹਾ ਵੀ ਇਹ ਕਸ਼ਮੀਰੀਆਂ ਔਰ ਸਿੱਖਾਂ ਦੇ ਉੱਤੇ ਜੋ ਧੱਕਾ ਹੋ ਰਿਹਾ ਹੈ, ਉਹਨਾਂ ਨੇ ਬੜਾ ਸੋਹਣਾ ਇੱਕ ਫਰੇਜ਼ ਕਿਹਾ ਕਿ ਤਸ਼ੱਦਦ ਨਾਲ ਵਿਰੋਧ ਨੂੰ ਟਾਲਿਆ ਜਾ ਸਕਦਾ ਹੈ, ਖਤਮ ਨਹੀਂ ਕੀਤਾ ਜਾ ਸਕਦਾ। ਜੇ ਤੁਸੀਂ ਤਸ਼ੱਦਦ ਕਰਦੇ ਹੋ ਇੱਕ ਵਾਰੀ ਤੁਸੀਂ ਦਬਾ ਦਿੰਦੇ ਹੋ ਆਵਾਜ਼, ਜੋ ਪੰਜਾਬ 'ਚ ਕੀਤਾ, ਪਰ ਇਵੇਂ ਖਤਮ ਹੁੰਦੀ ਨਹੀਂ, ਇਹ ਫਿਰ ਖਲੋਂਦੀ ਹੈ ਕਿਸੇ ਨਾ ਕਿਸੇ ਹੋਰ ਰੂਪ 'ਚ ਔਰ ਪਹਿਲੇ ਨਾਲੋਂ ਵੀ ਖਤਰਨਾਕ ਰੂਪ 'ਚ। ਔਰ ਅਖੀਰ 'ਚ ਉਹਨਾਂ ਨੇ ਜਿਹੜਾ ਜਦੋਂ ਸੈਕੂਲਰਿਜ਼ਮ ਦੀ ਸੈਕੂਲਰ ਦੀ ਗੱਲ ਕੀਤੀ, ਉਹਨਾਂ ਨੇ ਕਿਹਾ ਜੀ ਅਸੀਂ ਤਾਂ ਪ੍ਰੇ ਕਰਦੇ ਹਾਂ, ਅਰਦਾਸ ਕਰਦੇ ਹਾਂ ਔਰ ਅਸੀਂ ਵੀ ਉਹ ਆਪਣੇ ਉਮਰ ਹਸਨ ਜੀ ਵਰਗੇ ਜਿਹੜੇ ਸਾਡੇ ਵੈਲਵਿਸ਼ਰ ਨੇ ਉਹਨਾਂ ਦੇ ਉੱਤੇ ਸਾਨੂੰ ਮਾਣ ਹੈ ਕਿ ਵੀ ਘੱਟੋ ਘੱਟ ਸਾਡੇ ਲਈ ਕੋਈ ਹਾਂ ਦਾ ਨਾਰਾ ਤਾਂ ਮਾਰਦਾ ਹੈ, ਕੋਈ ਸਾਡੇ ਬਾਰੇ ਸੋਚਦਾ ਤਾਂ ਹੈ। ਜਿੱਥੇ ਸਾਡਾ ਇੱਕ ਵੱਡਾ ਹਿੱਸਾ ਗਫਲਤ ਦੀ ਨੀਂਦ ਸੁੱਤਾ ਹੋਇਆ, ਉੱਥੇ ਘੱਟੋ ਘੱਟ ਸਾਡੇ ਗੁਆਂਢ ਸਾਡੇ ਹਮਸਾਏ ਮੁਲਕ ਦੇ ਇਹ ਜਿਹੜੇ ਵੀਰ ਭੈਣਾਂ ਨੇ ਇਹ ਸਾਡੇ ਨਾਲ ਘੱਟੋ ਘੱਟ ਹਮਦਰਦੀ ਦਾ ਇਜ਼ਹਾਰ ਤਾਂ ਕਰਦੇ ਨੇ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਬ੍ਰੇਕ ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ।